ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503 ਉਹਨਾਂ ਦਾ ਫੋਨ ਨੰਬਰ ਹੈ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਗੁਰਦੀਪ ਸਿੰਘ ਪਿਰਤੀ, ਕਲੋਵਸ ਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਗੱਲ ਕਰਦੇ ਜੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਸਰਕਾਰ ਦੀ ਚੁੱਪ ਬਰਕਰਾਰ ਆ ਤੇ ਪ੍ਰਧਾਨ ਮੰਤਰੀ ਜਸ਼ਨ ਮਨਾਉਣ 'ਚ ਬਿਜੀ। ਦੇਖੋ, ਇਹਨੇ ਪੋਲ ਤਾਂ ਖੋਲ ਕੇ ਰੱਖ ਦਿੱਤੀ ਹੈ। ਜਿਹੜੀਆਂ ਦੋ ਵੀਡੀਓਜ਼ ਸਾਹਮਣੇ ਆਈਆਂ ਨੇ, ਕੁਝ ਸੈਕਿੰਡ ਦੀਆਂ ਇਹ ਵੀਡੀਓ ਨੇ। ਇਹਨਾਂ ਦੇ ਵਾਇਰਲ ਹੋਣ ਦੇ ਵੀ ਸਮੇਂ ਦੇ ਉੱਤੇ ਜੇ ਤੁਸੀਂ ਦੇਖੋ ਤਾਂ ਇੱਕ ਤਾਂ ਲਖਮੀਰਪੁਰ ਖੀਰੀ ਅਜੇ ਵੀ ਉੱਥੇ ਇੰਟਰਨੈਟ ਬੰਦ ਹੈ। ਧਾਰਾ 144 ਲੱਗੀ ਹੋਈ ਹੈ, ਕਿਸੇ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਗੀ। ਇਹ ਵੀਡੀਓ ਜਿਹੜੀ ਪਹਿਲੀ ਆਉਂਦੀ ਆ, 28 ਸੈਕਿੰਡ ਦੀ ਵੀਡੀਓ ਆ, ਤੇ ਇਹ ਇੱਕ ਮੋਬਾਈਲ ਤੋਂ ਦੂਜੇ ਮੋਬਾਈਲ ਦੇ ਵਿੱਚ ਬਣਾਈ ਹੋਈ ਆ। ਮਤਲਬ ਉਹਨੂੰ ਸਾਹਮਣੇ ਲਾ ਕੇ ਉਹਦੇ ਤੋਂ ਬਣਾਈ ਹੋਈ ਆ, ਤੇ ਉਸ ਬੰਦੇ ਨੇ ਕਿਤੇ ਬਾਹਰ ਜਾ ਕੇ, ਉੱਥੋਂ ਏਰੀਆ ਤੋਂ ਦੂਰ ਜਾ ਕੇ ਇਹ ਵਾਇਰਲ ਕੀਤੀ ਆ। ਇਹ ਵਾਇਰਲ ਉਦੋਂ ਹੁੰਦੀ ਆ ਜਦੋਂ ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ਬੰਦ ਰਹਿੰਦੇ ਆ ਕੁਝ ਘੰਟਿਆਂ ਦੇ ਵਾਸਤੇ। ਵੈਸੇ ਉਹ ਵਿਸ਼ਵ ਦੇ ਵਿੱਚ ਬੰਦ ਰਹੇ ਆ। ਇਹ ਚੀਜ਼ ਤਾਂ ਉਭਾਰੀ ਜਾ ਰਹੀ ਆ ਕਿ ਇਸ ਕੰਪਨੀ ਨੂੰ ਕਈ ਹਜ਼ਾਰ ਕਰੋੜ ਦਾ ਘਾਟਾ ਪੈ ਗਿਆ ਉਹ ਬੰਦ ਰਹਿਣ ਕਰਕੇ। ਉਹ ਕੀ ਉਹਦਾ ਰੀਜ਼ਨ ਹੈ, ਕੁਝ ਨਹੀਂ ਪਤਾ। ਪਰ ਇਹ ਉਸ ਟਾਈਮ ਦੇ ਉੱਤੇ ਵਾਇਰਲ ਹੁੰਦਾ ਜਦੋਂ ਇਹ ਤਿੰਨੇ ਚੀਜ਼ਾਂ ਨਹੀਂ ਚੱਲ ਰਹੀਆਂ ਹੁੰਦੀਆਂ। ਉਹ ਈਮੇਲ ਦੇ ਰਾਹੀਂ ਜਾਂ ਜਿਹੜੀਆਂ ਦੂਜੇ ਐਪ ਨੇ ਉਹਨਾਂ ਦੇ ਰਾਹੀਂ ਇਹ ਚੀਜ਼ਾਂ ਵਾਇਰਲ ਹੁੰਦੀਆਂ ਨੇ। ਜੇ ਕਿਤੇ ਉਸ ਵੇਲੇ ਇਹ ਸਾਰੀਆਂ ਸਾਈਟ ਚੱਲਦੀਆਂ ਹੁੰਦੀਆਂ ਤੇ ਫਿਰ ਕਿੰਨੀਆਂ ਕੁ ਇਹ ਵਾਇਰਲ ਹੋ ਸਕਦੀਆਂ ਸੀ। ਜਾਂ ਦੂਜਾ ਇਹ ਪੱਖ ਕੇ ਜਦੋਂ ਉੱਥੇ ਇੰਟਰਨੈਟ ਚੱਲ ਪੈਂਦਾ ਉਦੋਂ ਬਾਅਦ ਕਿੰਨੀਆਂ ਕੁ ਹੋਰ ਵੀਡੀਓਜ਼ ਸਾਹਮਣੇ ਆਉਣਗੀਆਂ, ਅਜੇ ਕੁਝ ਨਹੀਂ ਪਤਾ। ਪਰ ਇਹ ਦੋ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਜਿਹਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਬਹੁਤ ਕਲੋਜ਼ਲੀ ਵਾਚ ਕਰੋ, ਉਹਨਾਂ ਨੂੰ ਫਰੇਮ ਵਾਈਜ਼ ਦੇਖੋ, ਤਾਂ ਜੀਪ ਦੇ ਵਿੱਚ ਜੀਪ ਚਲਾਉਂਦਾ ਬੰਦਾ ਜਿਹੜਾ ਨਜ਼ਰ ਆ ਰਿਹਾ ਉਹ ਲਗਭਗ ਕਲੀਅਰ ਆ ਕਿ ਕੌਣ ਚਲਾ ਰਿਹਾ। ਜਿਹੜਾ ਮੰਤਰੀ ਆ ਉਹ ਦਾਅਵੇ ਕਰੀ ਜਾਂਦਾ, ਨਾ ਮੈਂ ਉੱਥੇ ਸੀ, ਨਾ ਮੇਰਾ ਮੁੰਡਾ ਉੱਥੇ ਸੀਗਾ। ਜੇ ਇਹ ਸਾਬਤ ਹੋ ਜੇ ਤੇ ਮੈਂ ਅਸਤੀਫਾ ਦੇ ਦੂੰਗਾ। ਹੁਣ ਸਾਬਤ ਇਹਨੂੰ ਕੌਣ ਕਰੇ? ਉਹਨੇ ਅਖੀਰ ਤੇ ਇੱਥੇ ਆਉਣਾ ਕਿ ਜੇ ਅਦਾਲਤ ਮੈਨੂੰ ਦੋਸ਼ੀ ਠਹਿਰਾ ਦੂਗੀ ਤੇ ਫਿਰ ਮੈਂ ਅਸਤੀਫਾ ਦੇ ਦੂੰਗਾ। ਇਹਦੇ ਉੱਤੇ ਪ੍ਰਧਾਨ ਮੰਤਰੀ ਦੀ ਚੁੱਪ ਬਰਕਰਾਰ ਹੈ। ਇੱਕ ਸਿੰਗਲ ਟਵੀਟ ਇਹਦੇ ਉੱਤੇ ਨਾ ਆਉਣਾ। ਪ੍ਰਧਾਨ ਮੰਤਰੀ ਛੱਡੋ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੇ ਉੱਤੇ ਮੂੰਹ ਨਹੀਂ ਖੋਲਿਆ। ਇੱਕ ਕੋਈ ਟਵੀਟ ਉਹਨੇ ਨਹੀਂ ਕੀਤਾ, ਜਦੋਂ ਕਿ ਬਾਕੀ ਚੀਜ਼ਾਂ ਦੇ ਵਾਸਤੇ ਟਵੀਟ ਲਗਾਤਾਰ ਪਤਾ ਨਹੀਂ ਕੌਣ ਚਲਾਉਂਦਾ। ਟਵਿੱਟਰ ਆਪ ਤਾਂ ਨਹੀਂ ਚਲਾਉਂਦੇ ਹੋਣੇ, ਉਹ ਕੋਈ ਨਾ ਕੋਈ ਹੋਰ ਚਲਾਉਂਦਾ। ਉਹਨਾਂ ਦਾ ਵੀ ਇਹਦੇ ਉੱਤੇ ਕੋਈ ਟਵੀਟ ਨਾ ਆਉਣਾ, ਗ੍ਰਹਿ ਮੰਤਰੀ ਦਾ ਕੋਈ ਟਵੀਟ ਨਾ ਆਉਣਾ, ਇਹ ਜਾਂ ਇਹਦੇ ਉੱਤੇ ਕੋਈ ਮੂੰਹ ਨਾ ਖੁੱਲਣਾ ਇੰਨੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ। ਇਹ ਹੈਰਾਨੀ ਵਾਲੀ ਗੱਲ ਹੈ। ਲਖਨਊ ਦੇ ਵਿੱਚ ਕੱਲ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ਦੇ ਉੱਤੇ ਇੱਕ ਕੋਈ ਸਮਾਗਮ ਸ਼ੁਰੂ ਕੀਤੇ ਨੇ, ਅੰਮ੍ਰਿਤ ਸਰੋਵਰ ਸਮਥਿੰਗ ਇਦਾਂ ਦੇ। ਉਹਦਾ ਉਦਘਾਟਨ ਕਰਨ ਦੇ ਵਾਸਤੇ ਪ੍ਰਧਾਨ ਮੰਤਰੀ ਲਖਨਊ, ਭਾਵ ਕਿ ਉੱਤਰ ਪ੍ਰਦੇਸ਼ ਦੇ ਵਿੱਚ ਸੀ, ਰਾਜਧਾਨੀ 'ਚ ਜਸ਼ਨ ਮਨਾਏ ਜਾ ਰਹੇ ਸੀਗੇ ਇਸ ਸਮਾਗਮ ਦੇ। ਉਧਰ ਦੂਜੇ ਪਾਸੇ ਇਹਨਾਂ ਕਿਸਾਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਸੀ। ਤਿੰਨਾਂ ਦਾ ਅੰਤਮ ਸੰਸਕਾਰ ਹੋ ਗਿਆ, ਇੱਕ ਦਾ ਅਟਕ ਗਿਆ ਕਿਉਂਕਿ ਉਹਦੀ ਜਿਹੜੀ ਰਿਪੋਰਟ ਹੈ, ਜਿਹੜੀ ਪੋਸਟਮਾਰਟਮ ਦੀ, ਉਹਦੇ ਵਿੱਚ ਉਹਦੇ ਸਿਰ 'ਚੋਂ ਸਰੀਆ ਲੰਘਿਆ ਦੱਸਿਆ ਗਿਆ, ਜਦੋਂ ਕਿ ਉਹਦੇ ਘਰ ਦੇ ਕਹਿੰਦੇ ਆ ਕਿ ਉਹਨੂੰ ਗੋਲੀ ਮਾਰੀ ਗਈ। ਉਸ ਪੋਸਟਮਾਰਟਮ ਰਿਪੋਰਟ ਦੀ ਕਾਪੀ ਮੇਰੇ ਕੋਲੇ ਹੈਗੀ ਆ। ਉਹ ਸ਼ਰੇਆਮ ਝੁਠਲਾਉਣ ਦੀ ਕੋਸ਼ਿਸ਼ ਹੈ। ਉਹਨਾਂ ਨੇ ਅੰਤਮ ਸੰਸਕਾਰ ਰੋਕ ਦਿੱਤਾ। ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਸੀਗਾ ਇਹ ਅੰਤਮ ਸੰਸਕਾਰ ਕੀਤਾ ਗਿਆ। ਜਦੋਂ ਇਹ ਇੱਕ ਪਾਸੇ ਮ੍ਰਿਤਕ ਦੇਹਾਂ ਬਲ ਰਹੀਆਂ ਸੀ ਤਾਂ ਉਧਰ ਜਸ਼ਨ ਮਨਾਏ ਜਾ ਰਹੇ ਸੀਗੇ ਅੰਮ੍ਰਿਤ ਸਰੋਵਰ ਦੇ ਨਾਮ ਦੇ ਹੇਠ। ਜਦੋਂ ਪ੍ਰੈਸ ਦੇ ਸਾਹਮਣੇ ਆਉਣਾ ਹੀ ਨਹੀਂ, ਪ੍ਰੈਸ ਦੇ ਸਾਹਮਣੇ ਆ ਕੇ ਕੋਈ ਗੱਲ ਹੀ ਨਹੀਂ ਕਿਸੇ ਨਾਲ ਕਰਨੀ। 7 ਸਾਲ ਹੋ ਗਏ ਕੋਈ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਨੂੰ, ਤੇ ਫਿਰ ਪੁੱਛੂਗਾ ਕਿਹੜਾ? ਕਰਨੀ ਤਾਂ ਸਿਰਫ ਮਨ ਕੀ ਬਾਤ ਹੈ। ਆਪਣੇ ਭਾਸ਼ਣ ਦੇ ਵਿੱਚ ਜਾਂ ਕਿਤੇ ਵੀ ਇਹਨਾਂ ਮਰਨ ਵਾਲੇ ਕਿਸਾਨਾਂ ਦਾ ਕੋਈ ਜ਼ਿਕਰ ਨਾ ਕਰਨਾ ਢੀਠਤਾ ਦੀ
ਸਿਖਰਲੀ ਹੱਦ ਕਹੀ ਜਾ ਸਕਦੀ ਹੈ। ਹੱਦ ਹੀ ਕਰ ਦਿੱਤੀ ਜੀ, ਹੱਦ ਹੀ ਕਰ ਦਿੱਤੀ ਇਹੋ ਜਿਹੇ ਲੋਕ। ਇਹ ਅੱਗੇ ਵੱਖ-ਵੱਖ ਵਿਰੋਧੀ ਧਿਰਾਂ ਇਸ ਮਸਲੇ ਨੂੰ ਲੈ ਕੇ ਸਰਕਾਰ ਤੇ ਹਾਵੀ। ਦੇਖੋ, ਇੱਕ ਤਾਂ ਇਹ ਜਿਹੜੀ ਵੀਡੀਓ ਆ ਇਹਨੇ ਫਸਾਇਆ ਜੀ, ਬੁਰੇ ਤਰੀਕੇ ਨਾਲ ਫਸਾ ਦਿੱਤਾ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਅਜੇ ਉਹਨੂੰ ਔਰ ਉਹਦੇ ਮੁੰਡੇ ਨੂੰ। ਬੇਸ਼ੱਕ ਉਹ ਜੋ ਮਰਜ਼ੀ ਕਹੀ ਜਾਣ, ਪਰ ਜਿਵੇਂ ਇਹ ਵੀਡੀਓ ਸਾਹਮਣੇ ਆਈ ਉਸ ਤੋਂ ਬਾਅਦ ਕਾਂਗਰਸ ਦੀ ਪ੍ਰਧਾਨ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਹ ਵੀਡੀਓ ਆਪਣੀ, ਉਹਨੇ ਇੱਕ ਵੀਡੀਓ ਬਣਾਈ, ਪ੍ਰਧਾਨ ਮੰਤਰੀ ਨੂੰ ਕੁਝ ਸਵਾਲ ਕੀਤੇ, ਉਹਦੇ ਵਿੱਚ ਆਪਣੇ ਮੋਬਾਈਲ ਦੇ ਰਾਹੀਂ ਉਹਨੇ ਇਹ ਵੀਡੀਓ ਵਿਖਾਈ ਕਿ ਪ੍ਰਧਾਨ ਮੰਤਰੀ ਜੀ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਆ ਕਿ ਨਹੀਂ ਪਹੁੰਚੀ, ਤੇ ਇਸ ਵੀਡੀਓ ਨੂੰ ਵੇਖੋ ਜਿਹਦੇ ਵਿੱਚ ਸਪਸ਼ਟ ਦਿਸ ਰਿਹਾ ਕਿ ਕਿਵੇਂ ਕਿਸਾਨਾਂ ਨੂੰ ਇੱਕ ਆਗੂ ਦੀ ਗੱਡੀ ਦਰੜ ਰਹੀ ਹੈ। ਇਹ ਉਹਦੀ ਵੀਡੀਓ ਪ੍ਰਿਯੰਕਾ ਗਾਂਧੀ ਵਾਡਰਾ ਦੀ ਬਹੁਤ ਵਾਇਰਲ ਹੋ ਗਈ। ਸੰਜੇ ਸਿੰਘ ਨੇ, ਆਮ ਆਦਮੀ ਪਾਰਟੀ ਦੇ, ਉਹਨੇ ਆਪਣੇ ਟਵਿੱਟਰ ਦੇ ਉੱਤੇ ਵੀਡੀਓ ਸਾਂਝੀ ਕੀਤੀ। ਇਹ ਆਖਿਆ ਕਿ ਲਖਨਊ ਜਾ ਰਹੇ ਹੋ, ਕੀ ਤੁਸੀਂ ਇਹ ਵੀਡੀਓ ਦੇਖੀ ਹੈ? ਤੁਹਾਨੂੰ ਇਸ ਵੀਡੀਓ 'ਚ ਦਿਖ ਰਿਹਾ ਕਿ ਤੁਹਾਡੀ ਸਰਕਾਰ ਦੇ ਇੱਕ ਮੰਤਰੀ ਦਾ ਪੁੱਤ ਕਿਸਾਨਾਂ ਨੂੰ ਕਿਵੇਂ ਗੱਡੀ ਦੇ ਹੇਠ ਦੇ ਕੇ ਮਾਰ ਰਿਹਾ। ਇਹ ਵੀਡੀਓ ਦੇਖੋ ਤੇ ਦੇਸ਼ ਦੇ ਲੋਕਾਂ ਨੂੰ ਦੱਸੋ ਕਿ ਅਜੇ ਤੱਕ ਮੰਤਰੀ ਨੂੰ ਲਾਂਭੇ ਕਿਉਂ ਨਹੀਂ ਕੀਤਾ ਗਿਆ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ। ਇਹ ਕਿਹਾ ਕਿ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ, ਮਨੁੱਖਤਾ ਖਤਰੇ 'ਚ ਹੈ। ਜੇਕਰ ਲੋਕ ਇਹ ਵੀਡੀਓ ਵੇਖ ਕੇ ਪਰੇਸ਼ਾਨ ਨਹੀਂ ਹੁੰਦੇ ਤਾਂ ਇਹਦਾ ਮਤਲਬ ਇੱਥੇ ਫਿਰ ਰਾਖਾ ਕੋਈ ਨਹੀਂ। ਇਸ ਤੋਂ ਇਲਾਵਾ CPI CPM ਨੇ ਇਸ ਮਸਲੇ ਦੇ ਉੱਤੇ ਇੱਕ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਤੇ ਇਹ ਆਖਿਆ ਕਿ ਤੁਰੰਤ ਉਹ ਇਸ ਮੰਤਰੀ ਨੂੰ ਲਾਂਭੇ ਕਰਨ। ਸਵਾਲ ਇਹ ਆ ਕਿ ਜਦੋਂ ਧੌਣ ਦੇ ਵਿੱਚ ਕਿੱਲਾ ਅੜਿਆ ਹੋਇਆ ਕਿ ਅਸੀਂ ਝੁਕਣਾ ਨਹੀਂ ਕਿਸੇ ਦੇ ਮੂਹਰੇ ਜਾਂ ਝੁਕਦੇ ਨਹੀਂ, ਉਹ ਹੁਣ ਇਸ ਮੰਤਰੀ ਨੂੰ ਲਾਂਭੇ ਕਿਵੇਂ ਕਰਨਗੇ? ਇਹ ਬੜਾ ਵੱਡਾ ਸਵਾਲ ਹੈ। ਜਦੋਂ ਕਿ ਇਸ ਵੀਡੀਓ ਨੇ ਇੱਕ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਆ। ਦੋ ਵੀਡੀਓਜ਼ ਨੇ, ਇੱਕ ਜਿਹੜੀ ਸੈਕੰਡ ਵੀਡੀਓ ਆ ਉਹਦੇ ਵਿੱਚ ਜੀਪ ਦੇ ਵਿੱਚੋਂ ਨਿਕਲ ਕੇ ਭੱਜਦੇ ਇਹ ਦਿਖਾਈ ਦੇ ਰਹੇ ਆ। ਜਿਹੜੇ ਚਸ਼ਮਦੀਦ ਨੇ ਉੱਥੇ, ਉਹਨਾਂ ਦੀਆਂ ਹੁਣ ਸਾਹਮਣੇ ਸਟੇਟਮੈਂਟਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਮੰਤਰੀ ਦਾ ਮੁੰਡਾ ਗੱਡੀ ਚਲਾ ਰਿਹਾ ਸੀ, ਮੰਤਰੀ ਦੇ ਮੁੰਡੇ ਨੂੰ ਪੁਲਿਸ ਨੇ ਤੁਰੰਤ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਭਜਾ ਕੇ ਆਪਣੀਆਂ ਗੱਡੀਆਂ 'ਚ ਬਿਠਾਇਆ ਕਿਉਂਕਿ ਕਿਸਾਨ ਇੱਕਦਮ ਉਹਨਾਂ ਦੇ ਉੱਤੇ ਹਮਲਾ ਹੋਇਆ ਪਿੱਛੋਂ ਆ ਕੇ ਜੀਪ ਦਾ। ਉਹ ਭੱਜ ਕੇ ਜ਼ਖਮੀਆਂ ਨੂੰ ਸੰਭਾਲਣ ਲੱਗ ਗਏ। ਉਹਨਾਂ ਕੁਝ ਸਕਿੰਟਾਂ ਦੇ ਵਿੱਚ ਇਹਨਾਂ ਨੇ ਗੱਡੀ ਆਪਣੀ ਤਾਂ ਉੱਥੇ ਛੱਡ ਦਿੱਤੀ, ਜਿਹੜੀ ਜੀਪ ਸੀਗੀ ਉਹਦੇ ਪਿਛਲੇ ਟਾਇਰ ਦੇ ਹੇਠ ਇੱਕ ਜਿਹੜਾ ਕਿਸਾਨ ਆਗੂ ਆ ਤੜਫ ਰਿਹਾ ਦਿਸਦਾ। ਸ਼ਾਇਦ ਉਹ ਮਿਸਟਰ ਵਿਰਕ ਹੈ ਜਿਹੜਾ ਕਿ ਇਸ ਵੇਲੇ ਗੁੜਗਾਉਂ ਦੇ ਵਿੱਚ ਦਾਖਲ ਹੈ। ਦੂਜੀ ਗੱਡੀ ਦੇ ਵਿੱਚ ਇਹਨਾਂ ਨੂੰ ਭਜਾ ਕੇ ਪੁਲਿਸ ਉੱਥੋਂ ਕੱਢ ਕੇ ਲੈ ਕੇ ਗਈ ਹੈ। ਮੰਤਰੀ ਇਹ ਵੀ ਕਹਿੰਦਾ ਕਿ ਗਨ ਵਾਲੇ ਮਾਮਲੇ ਦੇ ਉੱਤੇ ਕਿ ਹਾਂ ਲਾਇਸੈਂਸੀ ਗਨ ਹੈ, ਉਹ ਆਪਣੀ ਸੁਰੱਖਿਆ ਲਈ ਰੱਖਦਾ। ਜਿਹੜਾ ਮੰਤਰੀ ਨੇ ਜਦੋਂ ਇਹਨੇ ਚੋਣ ਲੜੀ ਆ ਉਹਦੇ ਵਿੱਚ ਜਿਹੜਾ ਐਫੀਡੇਵਿਟ ਲਾਇਆ ਉਹਦੇ ਵਿੱਚ ਉਹ ਕਹਿੰਦਾ ਕਿ ਉਹਦੇ ਕੋਲ ਇੱਕ ਪਿਸਟਲ ਹੈ, ਇੱਕ ਗਨ ਹੈ। ਹੁਣ ਮੁੰਡੇ ਕੋਲੇ ਵੱਖਰਾ ਪਿਸਟਲ ਆ ਜਾਂ ਉਹ ਆਪਣੇ ਪਿਓ ਦਾ ਲਈ ਫਿਰਦਾ, ਇਹ ਵੱਡਾ ਸਵਾਲ ਹੈ। ਅਜੇ ਤੱਕ ਪੁਲਿਸ ਨੇ ਇਹਨੂੰ ਕਬਜ਼ੇ ਦੇ ਵਿੱਚ ਨਹੀਂ ਲਿਆ, ਇਸ ਪਿਸਟਲ ਨੂੰ ਜਿਹਦੇ ਰਾਹੀਂ ਗੋਲੀਆਂ ਚੱਲੀਆਂ, ਕਿਉਂਕਿ ਦਰਸਾਉਣ ਦੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਗੋਲੀ ਚੱਲੀ ਹੋਈ ਨਹੀਂ। ਜਦੋਂ ਕਿ ਚਸ਼ਮਦੀਦ ਉੱਥੋਂ ਦੇ ਕਿਸਾਨ ਕਹਿੰਦੇ ਆ ਕਿ ਉਹਨੇ ਲਗਾਤਾਰ ਫਾਇਰਿੰਗ ਕੀਤੀ ਔਰ ਇਸੇ ਫਾਇਰਿੰਗ ਦੇ ਨਾਲ ਹੀ ਇੱਕ ਕਿਸਾਨ ਦੀ, ਜਿਹੜਾ ਨੌਜਵਾਨ ਸੀਗਾ ਸਿਰਫ 19 ਸਾਲ ਦਾ, ਉਹਦੀ ਮੌਤ ਹੋਈ, ਜਿਹਦੇ ਸਰੀਆ ਲੰਘਿਆ ਦਿਖਾਇਆ ਗਿਆ। ਇਹ ਠੀਕ ਉਸੇ ਤਰੀਕੇ ਦੇ ਨਾਲ ਆ ਜਿਵੇਂ ਨਵਰੀਤ ਦਾ ਪੋਸਟਮਾਰਟਮ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ ਉਹਦੀ ਮੌਤ ਟਰੈਕਟਰ ਦੇ ਉਲਟਣ ਦੇ ਨਾਲ ਹੋਈ ਹੈ, ਜਦੋਂ ਕਿ ਉਹ ਟਰੈਕਟਰ ਉਲਟਿਆ ਤਾਂ ਸੀਗਾ ਕਿ ਉਹ ਗੋਲੀ ਉਸ ਟਾਈਮ ਵੱਜੀ ਸੀਗੀ। ਇਹਨੂੰ ਲੈ ਕੇ ਇਸ ਵੇਲੇ ਵਿਰੋਧੀ ਧਿਰਾਂ ਹਾਵੀ ਨੇ, ਵਿਰੋਧੀ ਧਿਰਾਂ ਬਹੁਤ ਹਾਵੀ ਨੇ। ਇਹ 7 ਸਾਲਾਂ ਦੇ ਵਕਫੇ ਦੇ ਵਿੱਚ ਪਹਿਲੀ ਵਾਰੀ ਆ ਕਿ ਵਿਰੋਧੀ ਧਿਰਾਂ ਇੰਨੀਆਂ ਹਾਵੀ ਨੇ ਤੇ ਕਿਸਾਨ ਅੰਦੋਲਨ ਦੇ ਨਾਲ ਉਹ ਡਟ ਕੇ ਖੜ ਗਈਆਂ ਨੇ ਸਾਰੀਆਂ। ਹਾਂ, ਇਹਦੇ ਵਿੱਚ ਕੁਝ ਧਿਰਾਂ ਨਹੀਂ ਦਿਸ ਰਹੀਆਂ, ਨਹੀਂ ਬੋਲ ਰਹੀਆਂ। ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕੀਤੀ ਹੈ, ਉਹ ਬਿਲਕੁਲ ਨਹੀਂ ਇਸ ਮਸਲੇ ਦੇ ਉੱਤੇ ਬੋਲੇ। ਮਾਇਆਵਤੀ ਇੱਕ ਦੂਜਾ ਵੱਡਾ ਨਾਮ ਹੈ, ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ, ਉਹ ਇਸ ਮਸਲੇ ਦੇ ਉੱਤੇ ਕਿਤੇ ਨਹੀਂ ਦਿਸ ਰਹੀ ਜੀ। ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਭਾਜਪਾ ਨੇ ਉਹਨੂੰ ਚੁੱਪ ਕਰਾ ਲਿਆ ਕਿ ਉਹ ਕੋਈ ਗੱਲ ਹੀ ਨਹੀਂ ਕਰ ਰਹੀ। ਬਿਲਕੁਲ ਜੀ, ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਨਾਲ ਰਲ ਕੇ ਕਰਦੀ ਆ, ਉਹ ਸਾਰਾ ਕੁਝ ਗੇਮ ਖੇਡਦੀ ਆ ਜੀ। ਉਹਦੇ ਅੱਗੇ ਨਵਜੋਤ ਸਿੱਧੂ ਦੇ ਅਸਤੀਫੇ ਦੀ ਗੱਲ ਹੋ ਰਹੀ ਆ, ਉਹ ਮਨਜ਼ੂਰ ਹੋਣ ਦੀਆਂ ਜਿਹੜੀਆਂ ਖਬਰਾਂ ਆ, ਅਫਵਾਹਾਂ ਵੀ ਹੋ ਸਕਦੀਆਂ। ਇਹ ਦੇਖੋ, ਇਹ ਅਜੇ ਤਾਂ ਜਿਹੜਾ DGP ਤੇ ਐਡਵੋਕੇਟ ਜਨਰਲ ਦੇ ਤਬਾਦਲੇ ਵਾਲਾ ਪੇਚ ਆ ਉਹ ਫਸਿਆ ਹੋਇਆ।
ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਵਧਾਉਣ ਲਈ ਗ੍ਰਹਿ ਮੰਤਰੀ ਕੋਈ ਨਵਾਂ ਪੱਤਾ ਖੇਡ ਸਕਦੇ ਆ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਵੀ ਇਹ ਕਹਿ ਚੁੱਕਿਆ ਕਿ ਨਵੀਆਂ ਨਿਯੁਕਤੀਆਂ ਦਾ ਮਾਮਲਾ ਨਵਜੋਤ ਸਿੱਧੂ ਤੋਂ ਇਲਾਵਾ ਵਜ਼ੀਰਾਂ ਤੇ ਵਿਧਾਇਕਾਂ ਨਾਲ ਵੀ ਵਿਚਾਰਿਆ ਜਾਊਗਾ, ਕਿਉਂਕਿ UPSC ਦੇ ਕੋਲੇ ਗਿਆ ਹੋਇਆ ਤੇ ਉੱਥੋਂ ਸਿਧਾਰਥ ਚਟੋਪਾਧਿਆਏ ਤਾਂ ਘੱਟੋ ਘੱਟ ਲੱਗਣ ਨਹੀਂ ਦੇਣਗੇ ਜਿਹੋ ਜਿਹੇ ਹਾਲਾਤ ਦਿਸ ਰਹੇ ਆ, ਕਿਉਂਕਿ ਉਹ ਅਫਸਰ ਆ ਗਿਆ ਤਾਂ ਉਹਨੇ ਕਈਆਂ ਨੂੰ ਵਕਤ ਪਾ ਦੇਣਾ। ਇਸ ਕਰਕੇ ਉਹਦੇ ਆਉਣ ਦੇ ਚਾਂਸਸ ਘਟਦੇ ਜਾ ਰਹੇ ਆ। ਮੇਰੀ ਗੱਲ ਕੁਝ ਜਿਹੜੇ ਐਕਸਪਰਟ ਨੇ ਉਹਨਾਂ ਦੇ ਨਾਲ ਵੀ ਹੋ ਰਹੀ ਸੀ। ਉਹ ਇਹ ਕਹਿੰਦੇ ਆ ਕਿ ਇਹਨਾਂ ਨੇ ਲੈ ਦੇ ਕੇ ਘੁੰਡੀ ਫੇਰ IPS ਸਹੋਤਾ ਦੇ ਉੱਤੇ ਲਿਆ ਦੇਣੀ ਆ, ਚਾਹੇ ਟੈਕਨੀਕਲ ਬਾਕੀਆਂ ਨੂੰ ਕੱਢਣ ਚਾਹੇ ਜੋ ਮਰਜ਼ੀ ਕਰਨ। IPS ਸਹੋਤਾ ਆਉਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਨੂੰ ਕੁਝ ਨਹੀਂ ਹੋਊਗਾ, ਘੱਟੋ ਘੱਟ ਉਹਨਾਂ ਦੇ ਪ੍ਰਤੀ ਨਰਮ ਰੁਖ IPS ਸਹੋਤਾ ਦਾ ਸਭ ਨੂੰ ਪਤਾ। ਜਿਹੋ ਜੀ ਮਾਨਸਿਕਤਾ ਦਾ ਉਹ ਮਾਲਕ ਹੈ, ਉਹਨੇ ਘੱਟ ਨਹੀਂ ਸੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਗੁਰਸਿੱਖਾਂ ਦੇ ਗਾਲੀ ਪਾ ਦਿੱਤਾ ਜਾਵੇ। ਜਿਹੜੇ ਦੋ ਨੌਜਵਾਨ ਸਨ ਉਹਨਾਂ ਦੇ ਗਲ ਹੀ ਪਾ ਦਿੱਤਾ ਜਾਵੇ। ਸੋ ਹੁਣ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਦੇ ਉੱਤੇ ਅੜਿਆ ਹੋਇਆ, ਉਹਦੇ ਅਸਤੀਫੇ ਨੂੰ ਲੈ ਕੇ ਇਹ ਅਟਕਲਾਂ ਜਾਰੀ ਨੇ ਕਿ ਹਾਈ ਕਮਾਂਡ ਇਹ ਸਮਝਦੀ ਆ ਕਿ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਚੱਲਣ ਨਹੀਂ ਦੇਣਗੇ, ਇਸ ਕਰਕੇ ਪ੍ਰਧਾਨ ਬਦਲ ਦਿੱਤਾ ਜਾਵੇ। ਕੀ ਰੇਸ ਦੇ ਵਿੱਚ ਆ ਕੇ ਘੋੜਾ ਬਦਲਿਆ ਜਾ ਸਕਦਾ ਹੈ? ਇਹ ਕਾਂਗਰਸ ਜੇ ਇਦਾਂ ਸੋਚਦੀ ਹੈ ਤੇ ਪਤਾ ਨਹੀਂ, ਕਿਉਂਕਿ ਰੇਸ ਇਸ ਕਰਕੇ ਕਿ ਅੱਗੋਂ ਦਿਨ ਕਿੰਨੇ ਰਹਿ ਗਏ ਆ ਚੋਣਾਂ ਦੇ ਵਿੱਚ। ਜਦੋਂ ਕੱਲ ਚਰਨਜੀਤ ਸਿੰਘ ਚੰਨੀ ਗਏ ਆ ਦਿੱਲੀ ਤੇ ਉਹ ਦੋ ਜਣਿਆਂ ਨੂੰ ਨਾਲ ਲੈ ਕੇ ਗਏ, ਇੱਕ ਤਾਂ ਰਵਨੀਤ ਸਿੰਘ ਬਿੱਟੂ ਨੂੰ ਤੇ ਦੂਸਰੇ ਕੁਲਜੀਤ ਸਿੰਘ ਨਾਗਰਾ ਨੂੰ। ਰਵਨੀਤ ਸਿੰਘ ਬਿੱਟੂ ਬੇਅੰਤ ਸਿੰਘ ਦਾ ਪੁੱਤਰ ਹੈ। ਜਿਹੜੀ ਸਿੱਖ ਸੈਂਟੀਮੈਂਟ ਹੈ, ਜਿਹੜੇ ਸਿੱਖ ਵੋਟ ਹੈ, ਉਹਨੂੰ ਕੀ ਜਿਹੜੀ ਕਾਂਗਰਸ ਹੈ ਉਹ ਉਹਦੇ ਨਾਲ ਏਡਾ ਸਿੱਧਾ ਪੰਗਾ ਲੈ ਲੂਗੀ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਬਣਾ ਕੇ? ਇਹ ਵੱਡਾ ਸਵਾਲ ਹੈ। ਕੁਲਜੀਤ ਸਿੰਘ ਨਾਗਰਾ ਹੋਰਾਂ ਦੇ ਉੱਤੇ ਗੁਣਾ ਪੈ ਸਕਦਾ ਸੰਭਾਵੀ ਰੂਪ ਦੇ ਵਿੱਚ। ਕੁਲਜੀਤ ਸਿੰਘ ਨਾਗਰਾ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਵੀ ਚੱਲ ਸਕਦੇ ਆ। ਸਿਆਣੇ ਨੇਤਾ ਨੇ, ਬਹੁਤ ਜ਼ਿਆਦਾ ਨਹੀਂ ਬੋਲਦੇ, ਜਿੰਨੀ ਕੁ ਲੋੜ ਹੈ ਉਹਨਾਂ ਬੋਲਦੇ ਨੇ। ਇਸ ਕਰਕੇ ਇਹ ਅਫਵਾਹਾਂ ਵੱਡੇ ਪੱਧਰ ਦੇ ਉੱਤੇ ਚੱਲ ਰਹੀਆਂ ਨੇ। ਦੂਜੇ ਪਾਸੇ ਕੱਲ ਰਾਤ ਜਿਹੜੇ ਹਰੀਸ਼ ਰਾਵਤ ਨੇ, ਉਹਨਾਂ ਦਾ ਟਵੀਟ ਨਵਜੋਤ ਸਿੰਘ ਸਿੱਧੂ ਦੇ ਬਾਰੇ ਚ ਆਇਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਹੈ ਕੱਲ ਕਿ ਉਹ ਲਖਮੀਰਪੁਰ ਖੀਰੀ ਜਾਣਗੇ ਅੱਜ। ਇਹ ਕਿਹਾ ਕਿ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਤੇ ਮੈਂ ਵੀ ਤੁਹਾਨੂੰ ਉੱਥੇ ਜੁਆਇਨ ਕਰੂੰਗਾ। ਇਹ ਗੱਲ ਆਖੀ ਆ ਉਹਨਾਂ ਨੇ ਆਪਣੇ ਟਵੀਟ, ਜਿਹਦੇ ਤੋਂ ਇਹ ਲੱਗਦਾ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪ੍ਰਧਾਨਗੀ ਦੇ ਬਾਰੇ ਚੱਲ ਰਹੀਆਂ ਅਫਵਾਹਾਂ ਨੂੰ ਉਹਨਾਂ ਨੇ ਠੱਲਣ ਦੀ ਕੋਸ਼ਿਸ਼ ਕੀਤੀ ਹੈ। ਕੱਲ ਚਰਨਜੀਤ ਸਿੰਘ ਚੰਨੀ ਦੇ ਰੋਟੀ ਕੀਤੀ ਸੀਗੀ ਰਾਜਸਥਾਨ ਦੇ ਮੁੱਖ ਮੰਤਰੀ ਹੋਰਾਂ ਨੇ, ਉੱਥੇ ਉਹ ਗਏ ਨਹੀਂਗੇ, ਉਹ ਛੱਡ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਗਏ। ਇਹ ਬੜਾ ਅਹਿਮ ਹੈ ਕਿ ਉਹ ਇੱਕਦਮ ਕਿਵੇਂ ਉੱਥੇ ਗਏ, ਕਿਉਂ ਗਏ, ਉਹਦੇ ਪਿੱਛੇ ਰੀਜ਼ਨ ਕੀ ਸੀਗਾ। ਰੀਜ਼ਨ ਜਿਹੜਾ ਦੱਸ ਰਹੇ ਆ ਬਾਹਰ ਆ ਕੇ ਉਹ ਰੀਜ਼ਨ ਨਹੀਂ ਹੈਗਾ, ਰੀਜ਼ਨ ਉਹਦੇ ਪਿੱਛੇ ਕੋਈ ਨਾ ਕੋਈ ਹੋਰ ਹੈ। ਤੋ ਦੇਖਣਾ ਇਹ ਹੋਊਗਾ ਕਿ ਕਾਂਗਰਸ ਦੇ ਵਿੱਚ ਪਾਟਕ ਪਾਉਣ ਦੇ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਆਪਣਾ ਅਗਲਾ ਪੱਤਾ ਕਿਹੜਾ ਖੇਡਦੇ ਆ। ਕੈਪਟਨ ਵਾਲਾ ਪੱਤਾ ਤਾਂ ਉਹਨਾਂ ਨੇ ਖੇਡਤਾ, ਕੈਪਟਨ ਵਾਲਾ ਪੱਤਾ ਠੁੱਸ ਹੁੰਦਾ ਨਜ਼ਰ ਆ ਰਿਹਾ ਜੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ 2 ਦਿਨ ਬਿਆਨ ਦੇ ਕੇ ਪਹਾੜਾਂ ਤੇ ਚੜ ਗਏ, ਮੁੜ ਕੇ ਤਾਂ ਉਹ ਨਹੀਂ ਆਏ। ਉਹਨਾਂ ਦੇ ਹੇਠਾਂ ਟਵਿੱਟਰ ਜਿਹੜਾ ਉਹ ਜ਼ਰੂਰ ਚਲਾਈ ਜਾਂਦੇ ਨੇ, ਜਿਵੇਂ ਅੱਜ ਵੀ ਉਹਨਾਂ ਨੇ ਪਾਤਾ ਜੀ ਬਾਬਾ ਬੁੱਢਾ ਜੀ ਦੇ ਬਾਰੇ ਦੇ ਵਿੱਚ ਪਾਤਾ, ਜਾਂ ਦੂਜੀਆਂ ਤੀਜੀਆਂ ਚੀਜ਼ਾਂ, ਉਹ ਜਿਹੜੇ ਮੇਨ ਆ ਉਹਦੇ ਵਿੱਚ ਉਹ ਹੈ ਨਹੀਂਗੇ। ਦੂਜਾ ਇਹ ਵੀ ਆ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਲਾਂਭੇ ਕੀਤਾ ਜਾਂਦਾ ਜਾਂ AG ਤੇ DGP ਵਾਲਾ ਮਾਮਲਾ ਜਿਹੜਾ ਉਹ ਨਹੀਂ ਕਿਸੇ ਤਣ ਪੱਤਣ ਲੱਗਦਾ, ਤੇ ਫਿਰ ਇਹ ਕਿਹਾ ਜਾ ਸਕਦਾ ਫਲੋਰ ਟੈਸਟ ਤਾਂ ਹੋਊਗਾ। ਜਦੋਂ ਵੀ ਇਹ ਵਿਧਾਨ ਸਭਾ ਦਾ ਸੈਸ਼ਨ ਹੋਇਆ, ਚਰਨਜੀਤ ਸਿੰਘ ਚੰਨੀ ਉਸ ਫਲੋਰ ਟੈਸਟ ਦੇ ਵਿੱਚੋਂ ਕਿਵੇਂ ਲੰਘਣਗੇ? ਜੇ ਨਵਜੋਤ ਸਿੰਘ ਸਿੱਧੂ ਵਿਟਰ ਜਾਂਦੇ ਉਹਦੇ ਨਾਲ, ਫਿਰ ਕਹਾਣੀ ਖਰਾਬ ਹੋਊਗੀ। ਜੇ ਸਰਕਾਰ ਡਿੱਗੂਗੀ ਤੇ ਫਿਰ ਰਾਸ਼ਟਰਪਤੀ ਰਾਜ ਵੱਲ ਨੂੰ ਪੰਜਾਬ ਵਧੂਗਾ। ਮੈਂ ਤਾਂ ਕਰਕੇ ਕਹਿ ਰਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦਾ ਜਿਹੜਾ ਅਗਲਾ ਪੱਤਾ ਆ ਉਹ ਵੇਖਣ ਵਾਲਾ ਹੋਊਗਾ। ਗੱਲ ਤੇ ਅੱਗੇ ਖੇਲਣ ਵਾਲਿਆਂ ਦੀ ਆ ਨਾ। ਅੱਗੇ ਸ਼ਹੀਦ ਹੋਏ ਕਿਸਾਨ ਆ, ਉਹਨਾਂ ਦੇ ਲਈ ਇੱਕ ਜਿਹੜੀਆਂ ਨੌਕਰੀਆਂ ਆ ਉਹ ਪੇਸ਼ ਕੀਤੀਆਂ ਗਈਆਂ ਆ ਮੁੱਖ ਮੰਤਰੀ ਚੰਨੀ ਵੱਲੋਂ ਕਿ ਉਹਨਾਂ ਨੂੰ ਚਪੜਾਸੀ ਦੀਆਂ ਨੌਕਰੀਆਂ ਮਿਲਣਗੀਆਂ। ਦੇਖੋ, ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਨੇ। ਖੇਤੀਬਾੜੀ ਵਿਭਾਗ ਦੇ ਵੱਲੋਂ 147 ਕਿਸਾਨਾਂ ਦੇ ਪਰਿਵਾਰਾਂ ਨੂੰ ਇਹ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਆ। ਬਾਕੀ ਕਿਸਾਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਰਾਹ 'ਚ ਕਈ ਅੜਿੱਕੇ ਨੇ। ਇਹਨਾਂ ਅੜਿੱਕਿਆਂ ਨੂੰ ਦੂਰ ਕਰਨ ਦੇ ਵਾਸਤੇ ਕੈਬਨਿਟ ਪਹਿਲਾਂ
ਹਰੀ ਝੰਡੀ ਦੇ ਚੁੱਕੀ ਆ। ਪੀੜਤ ਪਰਿਵਾਰਾਂ ਨੂੰ ਜ਼ਿਆਦਾ ਨੌਕਰੀਆਂ ਦਰਜਾ 4 ਦਿੱਤੀਆਂ ਗਈਆਂ ਨੇ। ਮਾਲ ਵਿਭਾਗ ਦੇ ਵਿੱਚ 58 ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਗਈ ਹੈ। 54 ਨੌਕਰੀਆਂ ਸਿੱਖਿਆ ਮਹਿਕਮੇ ਦੇ ਵਿੱਚ ਦਿੱਤੀਆਂ ਗਈਆਂ ਨੇ। 34 ਵਾਰਸਾਂ ਨੂੰ ਖੇਤੀ ਮਹਿਕਮੇ ਦੇ ਵਿੱਚ ਨੌਕਰੀ ਦਿੱਤੀ ਜਾਣੀ ਹੈ। ਸਿਹਤ ਵਿਭਾਗ ਦੇ ਵਿੱਚ 1 ਨੌਕਰੀ ਦਿੱਤੀ ਗਈ ਆ। ਸ਼ਹਾਦਤ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਚੋਂ 19 ਨੌਕਰੀਆਂ ਮ੍ਰਿਤਕ ਕਿਸਾਨਾਂ ਦੀਆਂ ਵਿਧਵਾਵਾਂ ਜਾਂ ਕੁੜੀਆਂ ਨੂੰ ਦਿੱਤੀਆਂ ਗਈਆਂ ਨੇ। ਪਹਿਲੇ ਪੜਾਅ 'ਚ ਸੰਗਰੂਰ ਜ਼ਿਲ੍ਹੇ ਦੇ ਵਿੱਚ 28 ਕਿਸਾਨਾਂ ਦੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਸੀਗੇ। ਬਠਿੰਡਾ ਜ਼ਿਲ੍ਹੇ ਦੇ ਵਿੱਚ 23 ਨੌਕਰੀਆਂ ਦਿੱਤੀਆਂ ਗਈਆਂ ਨੇ। ਮੋਗਾ ਜ਼ਿਲ੍ਹੇ 'ਚ 16 ਪਰਿਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਆ। ਮੁਕਤਸਰ ਦੇ ਵਿੱਚ 13, ਮਾਨਸਾ 'ਚ 10, ਬਰਨਾਲਾ 'ਚ 11, ਪਟਿਆਲਾ 'ਚ 14, ਫਿਰੋਜ਼ਪੁਰ 'ਚ 4 ਕਿਸਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਆ। ਕਿਸਾਨ ਅੰਦੋਲਨ ਦੇ ਵਿੱਚ ਹੁਣ ਤੱਕ 700 ਕਿਸਾਨ ਤੇ ਮਜ਼ਦੂਰ ਆਪਣੀ ਜਾਨ ਕੁਰਬਾਨ ਕਰ ਚੁੱਕੇ ਆ, ਜਿਹਦੇ 'ਚ ਸਭ ਤੋਂ ਵੱਧ ਪੰਜਾਬ ਦੇ ਕਿਸਾਨ ਮਜ਼ਦੂਰ ਨੇ। ਸ਼ਹਾਦਤ ਦੇਣ ਵਾਲੇ ਕਿਸਾਨਾਂ ਦੇ ਪਰਿਵਾਰਾਂ 'ਚ ਕੋਈ ਪੜ੍ਹਿਆ ਲਿਖਿਆ ਨਹੀਂ, ਜਿਹਦੇ ਕਰਕੇ ਉਹ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਨੌਕਰੀ ਦਿਵਾਉਣ ਦੇ ਇੱਛਕ ਨੇ। ਜਦੋਂ ਕਿ ਸਰਕਾਰ ਇਹ ਕਹਿ ਰਹੀ ਆ ਕਿ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ ਆ ਜਿਹਦੇ ਤਹਿਤ ਰਿਸ਼ਤੇਦਾਰਾਂ ਨੂੰ ਨੌਕਰੀ ਦਿੱਤੀ ਜਾਵੇ। ਇਹਦਾ ਜਿਹੜਾ ਇੱਕ ਪੱਖ ਹੈ ਉਹ ਵੇਖਣ ਵਾਲਾ ਇਹ ਆ ਕਿ ਇਹ ਅਨਪੜ੍ਹ ਕਿਵੇਂ ਰੱਖੇ ਗਏ, ਕਿ ਸਭ ਤੋਂ ਵੱਡਾ ਪੱਖ ਹੈ। ਉਹ ਜਿਹੜੇ ਐਜੂਕੇਸ਼ਨ ਸਿਸਟਮ ਦੇ ਬਾਰੇ ਦੇ ਵਿੱਚ ਪੰਜਾਬ ਸਰਕਾਰ ਨੇ ਬੜੇ ਵੱਡੇ ਵੱਡੇ ਬੋਰਡ ਲਵਾਏ ਸੀਗੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਪੰਜਾਬ ਸਿੱਖਿਆ ਦੇ ਖੇਤਰ 'ਚ ਪਹਿਲੇ ਨੰਬਰ ਤੇ ਆ ਗਿਆ। ਇਹ ਰਿਪੋਰਟ ਉਹਨਾਂ ਬੋਰਡਾਂ ਨੂੰ ਮੂੰਹ ਚੜਾ ਰਹੀ ਹੈ। ਕਿਸਾਨਾਂ ਦੇ ਪੁੱਤ ਧੀਆਂ ਅਨਪੜ੍ਹ ਰੱਖੇ ਗਏ, ਉਹਨਾਂ ਨੂੰ ਪੜ੍ਹਨ ਲਿਖਣ ਦਿੱਤਾ ਹੀ ਨਹੀਂ ਗਿਆ। ਇਹ ਸਾਜ਼ਿਸ਼ਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਦੇਖਣਾ ਕੁਝ ਦਿਨ ਹੋਰ ਦਿਓ, ਉਦੋਂ ਬਾਅਦ ਅਜਿਹੀਆਂ ਸਾਜ਼ਿਸ਼ਾਂ ਸਾਹਮਣੇ ਆਉਣਗੀਆਂ ਜਿਹਦੇ ਤਹਿਤ ਪੰਜਾਬੀਆਂ ਨੂੰ ਘਸਿਆਰੇ ਬਣਾਉਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਨੇੜਲੇ ਅਫਸਰਾਂ ਨੇ ਕੀ ਵਿਉਂਤਾਂ ਗੁੰਦੀਆਂ ਨੇ, ਉਹ ਹੌਲੀ ਹੌਲੀ ਜਿਹੜਾ ਉਹ ਸਾਹਮਣੇ ਆਊਗਾ। ਕੁਝ ਗੱਲਾਂ ਆ ਰਹੀਆਂ ਨੇ ਸਾਹਮਣੇ, ਪਰ ਕਿਉਂਕਿ ਉਹ ਇਸ ਤਰ੍ਹਾਂ ਦੀਆਂ ਕੁਝ ਟੈਕਨੀਕਲ ਚੀਜ਼ਾਂ ਨੇ ਕਿ ਉਹਦੇ ਸਬੂਤ ਸਾਹਮਣੇ ਆ ਲੈਂਦੇ ਹੋ। ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਕਿ ਪੰਜਾਬ ਦੇ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਣਾ ਕੇ ਦਿੱਤਾ। ਬਿਲਕੁਲ ਜੀ, ਜਿਹੜੀ ਵੀ ਸਰਕਾਰ ਆਉਂਦੀ ਹੈ ਜੋ ਉਧਰੋਂ ਉੱਪਰੋਂ ਆਉਂਦਾ ਆ ਉਹਨੂੰ ਹੀ ਕਰਦੀ ਹੈ ਫਾਲੋ। ਤੇ ਅੱਗੇ ਨਰਮੇ ਦੀ ਸੁੰਡੀ ਤੇ ਜਿਹੜਾ ਹਮਲਾ ਆ ਉਹ ਜਾਰੀ ਆ ਤੇ ਕਿਸਾਨ ਮਨਪ੍ਰੀਤ ਦੇ ਘਰ ਮੋਰੇ ਪੱਕਾ ਮੋਰਚਾ ਲਾ ਕੇ ਬੈਠੇ। ਉਹ ਕਿਸਾਨ ਇੱਕ ਤਾਂ ਮਜਬੂਰ ਹੋ ਰਹੇ ਨੇ ਆ ਜੀ ਵਾਹੁਣ ਦੇ ਵਾਸਤੇ, ਵਾਹੀ ਜਾ ਰਹੇ ਆ ਨਰਮਾ। ਗੁਲਾਬੀ ਸੁੰਡੀ ਦਾ ਬਹੁਤ ਵੱਡਾ ਹਮਲਾ ਇਸ ਵੇਲੇ ਨਰਮਾ ਬੈਲਟ ਦੇ ਉੱਤੇ ਹੋਇਆ। ਜਿਹੜੀ ਇਹ ਕਾਟਨ ਬੈਲਟ ਹੈ ਮਾਲਵੇ ਦੀ, ਜੇ ਇਹਨੂੰ ਤੁਸੀਂ ਸਮਝਦੇ ਹੋ ਤਾਂ ਇਹ ਕਾਟਨ ਬੈਲਟ ਹੀ ਕੈਂਸਰ ਬੈਲਟ ਬਣੀ ਤੇ ਫਿਰ ਇਹ ਸੁਸਾਈਡ ਬੈਲਟ ਬਣੀ। ਜਿੱਥੇ ਖੁਦਕੁਸ਼ੀਆਂ ਸਭ ਤੋਂ ਵੱਧ ਹੋਈਆਂ ਉਹਦੇ ਪਿੱਛੇ ਨਰਮੇ ਦੀ ਫਸਲ ਬਾਰ-ਬਾਰ ਮਰਨੀ, ਉਹ ਜਿਹੜੇ ਪੈਸਟੀਸਾਈਡ ਨੇ ਜਿਹੜੇ ਸਪਰੇਅ ਕਰਦੇ ਆ ਉਹ ਨਕਲੀ ਆਉਣਾ। ਇਹਨਾਂ ਪੈਸਟੀਸਾਈਡ ਦੇ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਰਾਜਨੀਤਿਕ ਵਿਅਕਤੀ ਦਾ ਸ਼ਾਮਲ ਹੋਣਾ। ਤੁਹਾਨੂੰ ਯਾਦ ਹੋਣਾ ਤੋਤਾ ਸਿੰਘ ਦਾ ਨਾਮ ਬੜਾ ਬੋਲਦਾ ਸੀ। ਇੱਕ ਸਕਾਰਪੀਓ ਗੱਡੀ ਮੋਗੇ ਦੇ ਵਿੱਚ ਪੈਸਿਆਂ ਨਾਲ ਭਰੀ ਫੜੀ ਗਈ ਸੀ, ਫਿਰ ਪੁਲਿਸ ਨੇ ਸੁਰੱਖਿਅਤ ਪਹੁੰਚਾਤੀ ਜਿੱਥੇ ਉਹਨੇ ਪਹੁੰਚਾਉਣੀ ਸੀਗੀ। ਇਹ ਸਾਰਾ ਕੁਝ ਬੜੇ ਵੱਡੇ ਪੱਧਰ ਦੇ ਉੱਤੇ ਚੱਲਦਾ ਰਿਹਾ। ਅੱਜ ਫਿਰ ਗੁਲਾਬੀ ਸੁੰਡੀ ਦਾ ਹਮਲਾ ਨਰਮੇ ਦੇ ਉੱਤੇ ਹੋਇਆ। ਹੈਰਾਨੀ ਦੀ ਗੱਲ ਇਹ ਆ ਕਿ ਸਰਕਾਰ ਪਹੁੰਚ ਨਹੀਂ ਰਹੀ ਇਹਨਾਂ ਤੱਕ ਅਜੇ ਵੀ। ਮਾਲਵੇ ਦੇ 5 ਜ਼ਿਲ੍ਹੇ ਇਸ ਵੇਲੇ ਜ਼ਬਰਦਸਤ ਗੁਲਾਬੀ ਸੁੰਡੀ ਦੀ ਮਾਰ ਦੇ ਹੇਠ ਨੇ। ਇਹ ਚਿੱਟੀਆਂ ਤੇ ਨੀਲੀਆਂ ਸੁੰਡੀਆਂ ਨੇ ਕਦੇ ਇਸ ਬੈਲਟ ਨੂੰ ਉੱਠਣ ਨਹੀਂ ਦਿੱਤਾ। ਇੱਥੇ ਜਿਹੜੇ ਕਿਸਾਨ ਨੇ ਉਹ ਨਰਮਾ ਵਾਹੀ ਜਾ ਰਹੇ ਆ ਤੇਜ਼ੀ ਦੇ ਨਾਲ। ਜਿਹੜੇ ਐਗਰੀਕਲਚਰ ਯੂਨੀਵਰਸਿਟੀ ਵਾਲੇ ਆ ਉਹ ਇਹ ਗੱਲ ਕਹਿੰਦੇ ਆ ਕਿ ਖੇਤੀਬਾੜੀ ਵਿਭਾਗ ਨੇ ਕੋਈ ਕੀਟਨਾਸ਼ਕ ਦਵਾਈ ਮੁਹੱਈਆ ਨਹੀਂ ਕਰਵਾਈ। ਸਰਕਾਰ ਕਹੀ ਜਾਂਦੀ ਹੈ ਕੀਟਨਾਸ਼ਕ ਦਵਾਈ ਅਸੀਂ ਮੁਫਤ ਦੇਵਾਂਗੇ। ਜਦੋਂ ਫਸਲ ਹੀ ਮਰ ਗਈ ਤੇ ਤੁਸੀਂ ਕੀਟਨਾਸ਼ਕ ਦਵਾਈ ਨੂੰ ਕਿਸਾਨਾਂ ਨੇ ਕਾਹਦੇ ਵਾਸਤੇ ਵਰਤਣਾ ਜੀ? ਖੁਦਕੁਸ਼ੀ ਕਰਨ ਲਈ। ਹੁਣ ਇਹ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ 5 ਜ਼ਿਲ੍ਹੇ, ਇਹਨਾਂ ਦੇ ਕਿਸਾਨ ਬਠਿੰਡਾ ਲੰਬੀ ਸੜਕ ਦੇ ਉੱਤੇ ਉਹਨਾਂ ਨੇ ਮਨਪ੍ਰੀਤ ਬਾਦਲ ਦੇ ਘਰ ਦੇ ਨੇੜੇ ਪੱਕਾ ਮੋਰਚਾ ਲਾ ਦਿੱਤਾ। ਇਹ ਕਿਸਾਨ ਕਹਿੰਦੇ ਆ ਕਿ ਜਿਹੜੇ ਵਿਸ਼ੇਸ਼ ਗਰਦੌਰੀ ਕਰਾਈ ਜਾਵੇ, ਗਰਦੌਰੀ ਕਰਾ ਕੇ ਮੁਆਵਜ਼ਾ ਦੇਵੇ ਸਰਕਾਰ। ਸਰਕਾਰ ਗਰਦੌਰੀ ਵਾਲੇ ਮਾਮਲੇ ਦੇ ਵਿੱਚ ਆਉਣਾ ਨਹੀਂ ਚਾਹੁੰਦੀ ਇਸ ਮਾਮਲੇ ਤੇ, ਕਿਉਂਕਿ ਉਹਨੂੰ ਪਤਾ ਕਿ ਸਰਕਾਰ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ। ਕਿਸਾਨਾਂ ਦੇ ਨਾਲ ਜੇ ਉਹਨੇ ਵਾਅਦਾ ਕਰ ਲਿਆ ਤੇ ਉਹ ਫਿਰ ਉਹ ਪੂਰਾ ਕਿਵੇਂ ਕਰੂਗੀ? ਲਗਾਤਾਰ ਖੁਦਕੁਸ਼ੀਆਂ ਹੋਣੀਆਂ ਫਿਰ ਜਾਰੀ ਨੇ। ਇੱਕ ਹਫ਼ਤੇ ਦੇ ਵਿੱਚ 6 ਖੁਦਕੁਸ਼ੀਆਂ ਇਸ ਬੈਲਟ ਦੇ ਉੱਤੇ ਕਿਸਾਨ ਕਰ ਚੁੱਕੇ ਹੋਏ ਨੇ, ਕਿਉਂਕਿ ਕਰਜ਼ਾ ਲੈ ਕੇ ਫਸਲ ਬੀਜਦੇ ਆ ਤੇ ਜਦੋਂ ਉਹ ਫਸਲ ਮਰ ਜਾਂਦੀ ਹੈ ਕੰਪਲੀਟਲੀ
ਤੇ ਫਿਰ ਉਹ ਜਾਣਗੇ ਤਾਂ ਕਿੱਧਰ ਜਾਣਗੇ ਜੀ? ਉਧਰੋਂ ਬੈਂਕਾਂ ਦੇ ਉਹ ਡਿਫਾਲਟਰ ਹੋ ਗਏ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਸਰਕਾਰੀ ਬੈਂਕਾਂ, ਪ੍ਰਾਈਵੇਟ ਬੈਂਕਾਂ, ਆੜਤੀਏ, ਜਿੱਥੋਂ ਵੀ ਤੁਸੀਂ ਪੈਸੇ ਫੜੇ ਆ ਅਸੀਂ ਦੇਵਾਂਗੇ। ਉਹਨਾਂ ਨੇ ਕਿਸ਼ਤਾਂ ਨਹੀਂ ਭਰੀਆਂ, ਬੈਂਕਾਂ ਨੇ ਡਿਫਾਲਟਰ ਕਰਤਾ, ਅੱਗੋਂ ਕਰਜ਼ਾ ਨਹੀਂ ਮਿਲਣਾ, ਤੇ ਬੱਚੇ ਕਿੱਧਰ ਨੂੰ ਜਾਣਗੇ? ਜੇ ਬੱਚੇ ਹੈਗੇ ਨੇ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਅਨਪੜ੍ਹ ਰੱਖੇ ਗਏ ਆ, ਇਸੇ ਕਰਕੇ ਉਹਨਾਂ ਨੂੰ ਨੌਕਰੀਆਂ ਦਰਜਾ 4 ਦੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਕਿਸਾਨੀ ਦੇ ਹਾਲਾਤ ਬਣਾਏ ਹੋਏ ਆ ਵੱਖ-ਵੱਖ ਸਰਕਾਰਾਂ ਨੇ, ਇਹ ਕੋਈ ਓਵਰਨਾਈਟ ਨਹੀਂ ਬਣ ਗਏ, ਉਹ 2-4 ਸਾਲਾਂ ਦੇ ਵਿੱਚ ਨਹੀਂ ਬਣ ਗਏ, ਇਹ ਘੱਟੋ ਘੱਟ 20 ਤੋਂ 22 ਸਾਲਾਂ ਦੇ ਵਿੱਚ ਇਹ ਹਾਲਾਤ ਪੰਜਾਬ ਦੇ ਕਿਸਾਨ ਦੇ ਬਣਾਏ ਗਏ। ਤੇ ਗਾਂ ਕਿਹੜਾ ਘੱਟ ਕਰਨਾ ਆ, ਜਿਹੜੀ ਡਰੱਗ ਵਾਲੀ ਦਾਲਿਓ ਆ ਰਹੀ ਆ, ਇਹ ਵੀ ਨਹੀਂ ਛੱਡਣੇ ਉਹਨਾਂ ਨੇ। ਤੇ ਅੱਗੇ ਦੀਪ ਸਿੱਧੂ ਦੀ ਗੱਲ ਕਰਦੇ ਆ, ਇਹ ਕਿਸ ਤਰ੍ਹਾਂ ਦਾ ਕੇਸ ਆ ਜਿਹੜਾ ਕਹਿ ਦਿੰਦੇ SC ST ਜਿਹੜਾ ਕੇਸ ਹੈਗਾ ਉਸ ਦੇ ਉੱਤੇ ਇਹ ਕੇਸ ਹੋ ਸਕਦਾ? ਦੇਖੋ, ਜਿਹੜੀਆਂ ਕੁਝ ਧਾਰਾਵਾਂ ਨੇ ਨਾ ਜੀ ਇੱਥੇ, ਉਹਨਾਂ ਦਾ ਬਹੁਤ ਮਿਸਯੂਜ਼ ਹੋ ਰਿਹਾ ਪਿਛਲੇ ਸਮੇਂ ਤੋਂ। ਚਾਹੇ ਉਹ 498A ਦਾਜ ਦਹੇਜ ਵਾਲਾ ਮਾਮਲਾ ਹੈ, ਇਹਦੇ ਵਿੱਚ ਪ੍ਰਵਾਸੀ ਬਹੁਤ ਰਗੜੇ ਗਏ ਆ 498 ਵਾਲੇ ਮਾਮਲੇ ਦੇ ਵਿੱਚ। ਇੱਥੇ ਵਿਆਹ ਕੇ ਗਏ, ਕੋਈ ਰੌਲਾ ਰੱਪਾ ਪੈ ਗਿਆ, 100 ਡੋਮੈਸਟਿਕ ਜਿਹੜੀਆਂ ਜੀ ਉਹ ਪ੍ਰੋਬਲਮਸ ਹੋ ਜਾਂਦੀਆਂ ਨੇ। ਸਾਰੀਆਂ ਦੇ ਵਿੱਚ ਮਾਰਕੁੱਟ ਹੀ ਸ਼ਾਮਲ ਨਹੀਂ ਹੁੰਦੀ ਕਿ ਮਾਰਕੁੱਟ ਕੀਤੀ ਗਈ, ਨਾ ਕੋਈ ਕੁੱਟ ਛੇਤੀ ਕੀਤਾ ਹੁਣ ਜਿਹੜੇ ਉਹ ਖਾਂਦਾ ਕੋਈ, ਫਿਰ ਵੀ ਉਹਦੇ ਵਿੱਚ ਪੂਰੇ ਦਾ ਪੂਰਾ ਟੱਬਰ ਧਰ ਲਿਆ ਜਾਂਦਾ। ਸਾਰਿਆਂ ਦੇ ਉੱਤੇ ਕੇਸ ਦਰਜ ਹੋ ਗਿਆ, ਪਤਾ ਉਦੋਂ ਲੱਗਦਾ ਜਦੋਂ ਗੇਟ ਮੂਹਰੇ ਚਿਸ਼ਤੀ ਹੋ ਜਾਂਦੀ ਹੈ ਕਿ ਤੁਹਾਨੂੰ PO ਕਰਾਰ ਦਿੱਤਾ ਜਾ ਰਿਹਾ, ਪ੍ਰੋਕਲੇਮਡ offender। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਪੰਜਾਬੀ ਇਹਨਾਂ ਧਾਰਾਵਾਂ ਦੇ ਤਹਿਤ ਪ੍ਰੋਕਲੇਮਡ offender ਭਗੌੜੇ ਬਣੇ ਹੋਏ ਨੇ। ਕਸੂਰ ਉਹਨਾਂ ਦਾ ਕੋਈ ਹੈ ਨਹੀਂਗਾ, ਕਿਤੇ ਮੈਂ ਸਾਰੇ ਇਹ ਨਹੀਂ ਕਹਿੰਦਾ ਕਿ ਸਾਰੇ ਬੇਕਸੂਰੇ ਨੇ, ਕੁਝ ਕਿਸੇ ਜਗ੍ਹਾ ਦੇ ਉੱਤੇ ਹੋਊਗਾ ਵੀ, ਸਾਰੇ ਕਸੂਰਵਾਰ ਨਹੀਂਗੇ। 376 ਇਸ ਤਰ੍ਹਾਂ ਦੀ ਹੈ, ਉਹਦਾ ਵੀ ਇੱਥੇ ਬਹੁਤ ਮਿਸਯੂਜ਼ ਹੋ ਰਿਹਾ। ਜਿਹੜੀ ਦੇਸ਼ ਧਰੋਹ ਵਾਲੀ ਧਾਰਾ ਹੈ ਉਹਦਾ ਬਹੁਤ ਮਿਸਯੂਜ਼ ਹੋ ਰਿਹਾ। ਕੋਈ ਬੰਦਾ ਸਰਕਾਰ ਦੇ ਉੱਤੇ ਸਵਾਲ ਖੜਾ ਕਰੇ ਤੇ ਉਹ ਦੇਸ਼ ਧਰੋਹੀ ਹੋ ਜਾਂਦਾ ਉਸੇ ਵੇਲੇ। ਉਸੇ ਤਰੀਕੇ ਦੀ ਇਹ SC ST ਧਾਰਾ ਹੈ ਕਿ ਜੀ ਜਾਤੀ ਸੂਚਕ ਬੋਲੇ ਸ਼ਬਦ ਜਿਹੜੇ ਉਹ ਬੋਲੇ ਆ। ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣੇ ਆ, ਉਹਨਾਂ ਦੇ ਵਾਸਤੇ ਵੀ ਤਾਂ ਉਹ ਆਪ ਹੀ ਲਾਉਂਦੇ ਰਹੇ, ਸਰਕਾਰ ਹੀ ਇਸ ਚੀਜ਼ ਨੂੰ ਪ੍ਰਚਾਰਦੀ ਰਹੀ, ਉਹ ਅਜੇ ਵੀ ਪ੍ਰਚਾਰ ਰਹੀ ਹੈ ਕਾਂਗਰਸ। ਹਾਲਾਂਕਿ ਜਿਹੜਾ ਘੱਟ ਗਿਣਤੀ ਕਮਿਸ਼ਨ ਹੈ ਉਹਨੇ ਪਿਛਲੇ ਦਿਨੀ ਇਹ ਗੱਲ ਆਖੀ ਕਿ ਇਹ ਜਿਹੜੇ ਸ਼ਬਦ ਨੇ ਇਹਨਾਂ ਦੀ ਵਰਤੋਂ ਨਾ ਕੀਤੀ ਜਾਵੇ। ਆਪਾਂ ਤਾਂ ਸਟਿਲ ਇੱਥੇ ਵੀ ਤੁਹਾਡੇ ਨਾਲ ਗੱਲ ਕਰਦੇ ਹਾਂ ਵੀ ਕਦੀ ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੋਈ ਨਹੀਂ, ਨਾ ਕਰਦੇ ਆ, ਨਾ ਕਰਨ ਦੀ ਜ਼ਰੂਰਤ ਹੈ। ਪਰ ਇਹ ਜਿਹੜੀ ਧਾਰਾ ਹੈ ਇਹਨੂੰ ਵਰਤ ਜ਼ਰੂਰ ਲਿਆ ਜਾਂਦਾ। ਇੱਕ ਧਾਰਾ ਜਿਹੜੀ ਰਹਿ ਗਈ ਉਹ ਭਾਵਨਾਵਾਂ ਭੜਕਾਉਣ ਵਾਲੀ ਵੀ ਹੈ ਜੀ, ਕਿ ਇੱਥੇ ਭਾਵਨਾਵਾਂ ਇੰਨੀਆਂ ਕਮਜ਼ੋਰ ਹੋ ਗਈਆਂ ਹੋਈਆਂ ਧਾਰਮਿਕ ਕਿ ਉਹ ਮਿੰਟ ਲਾਉਂਦੀਆਂ ਨੇ ਭੜਕਣ ਲੱਗੀਆਂ। ਇਹ ਨਹੀਂ ਪਤਾ ਵੀ ਉਹਨੇ ਕਿੱਥੇ ਭੜਕਣਾ ਧਾਰਮਿਕ ਭਾਵਨਾਵਾਂ ਨੇ ਤੇ ਕਿੱਥੇ ਹਾਥੀ ਲਗਾ ਦੇਣਾ ਤੇ ਪੂਛ ਦੇ ਉੱਤੇ ਭੜਕ ਜਾਣਾ। ਇਸ ਤਰ੍ਹਾਂ ਦੀਆਂ ਇਹ ਧਾਰਾਵਾਂ ਨੇ। ਹੁਣ ਦੀਪ ਸਿੱਧੂ ਦੇ ਖਿਲਾਫ ਇਹ ਐਕਚੁਅਲੀ ਕੋਈ, ਕਿਉਂਕਿ ਕਾਲਾਪਨ ਉਹਦੇ ਵਿੱਚ ਵੀ ਹੈ, ਉਹ ਵੀ ਛੇਤੀ ਦੇਣੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਕਿ ਜਿੰਨੀ ਛੇਤੀ ਹੋਵੇ ਮੈਨੂੰ ਪਹਿਲਾਂ ਮੁੱਖ ਮੰਤਰੀ ਬਣਾ ਦਿਓ, ਬਾਕੀ ਰਹਿਣ ਦਿਓ। ਉਹਨੇ ਪੁਆੜੇ ਉੱਥੇ 26 ਜਨਵਰੀ ਦੇ ਉੱਤੇ ਵੀ ਸਭ ਨੂੰ ਪਤਾ ਕਿ ਪਾਏ। ਹੁਣ ਦੁਬਾਰਾ ਤੋਂ ਫੇਰ ਉਹ ਸਰਗਰਮ ਹੈ ਆਪਣਾ ਇੱਥੇ ਇੱਕ ਗਰੁੱਪ ਬਣਾ ਕੇ, ਵਾਰਸ ਪੰਜਾਬ ਦੇ। ਤੇ ਉਹ ਕਿਤੇ ਆਪਣੇ ਪੇਜ ਦੇ ਉੱਤੇ ਕੋਈ ਲਾਈਵ ਕਰ ਰਿਹਾ ਸੀ, ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਾਤੀ ਸੂਚਕ ਲਫ਼ਜ਼ ਵਰਤੇ ਗਏ ਆ ਮੁੱਖ ਮੰਤਰੀ ਦੇ ਵਾਸਤੇ। ਉਹਨੂੰ ਲੈ ਕੇ ਕੁਝ ਲੋਕਾਂ ਨੇ ਜਲੰਧਰ ਦੇ ਵਿੱਚ ਸ਼ਿਕਾਇਤ ਦਰਜ ਕਰਾਈ। ਇਹ ਕਾਰਵਾਈ ਗੁਰੂ ਰਵਿਦਾਸ ਟਾਈਗਰ ਫੋਰਸ ਹੈ ਉਹਨੇ ਕਰਵਾਈ ਹੈ। ਇਹ ਜਿਹੜਾ ਵਿਅਕਤੀ ਹੈ ਇਹਦਾ ਪ੍ਰਧਾਨ ਹੈ ਜੱਸੀ ਤੱਲਣ, ਉਹਦਾ ਕੰਮ ਹੀ ਇਹ ਹੈ ਜੀ, ਉਹਦੀ ਭਾਵਨਾ ਬਹੁਤ ਛੇਤੀ ਭੜਕਦੀ ਹੈ। ਬਹੁਤ ਸਾਰੇ ਲੋਕ ਜਿਹੜੇ ਉਹਦੇ ਵੱਲੋਂ ਦਰਜ ਕਰਾਈਆਂ ਸ਼ਿਕਾਇਤਾਂ ਦੇ ਸ਼ਿਕਾਰ ਹੋਏ ਆ, ਉਹਨਾਂ ਨੂੰ ਪਤਾ ਕਿ ਮੁੜ ਕੇ ਫਿਰ ਉਹ ਸਮਝੌਤਾ ਕਿਹੜੇ ਤਰੀਕੇ ਨਾਲ ਕਰ ਲੈਂਦਾ। ਇਹ ਜਿਹੜੀ ਵੀਡੀਓ ਸੀਗੀ ਉਹਦੇ ਵਿੱਚ ਉਹ ਗੱਲਬਾਤ ਕਿਸੇ ਨਾਲ ਕਰ ਰਿਹਾ ਸੀਗਾ ਕਿਸਾਨਾਂ ਦੇ ਨਾਲ, ਉੱਥੇ ਇਹ ਸ਼ਬਦ ਵਰਤੇ ਤੇ ਉਹ ਇਹ ਕਹਿੰਦਾ ਕਿ ਦੀਪ ਸਿੱਧੂ ਨੇ ਉਹਨੂੰ ਰੋਕਣ ਦੀ ਜਗ੍ਹਾ ਦੇ ਉੱਤੇ ਸਹੀ ਠਹਿਰਾਇਆ, ਜਿਹਦੇ ਕਰਕੇ SC ST ਐਕਟ ਦੇ ਤਹਿਤ ਦੀਪ ਸਿੱਧੂ ਦੇ ਉੱਤੇ ਇਹ ਮਾਮਲਾ ਦਰਜ ਕਰ ਲਿਆ ਗਿਆ। ਉਹ ਮੁਸ਼ਕਲ ਤਾਂ ਉਹਦੀ ਵੱਧ ਗਈ, ਨਾਨ ਬੇਲੇਬਲ offense ਹੈ ਇਹ। ਉਹਦੇ ਵਿੱਚ ਹੁਣ ਕੀ ਹੁੰਦਾ ਉਹਦਾ ਕੁਛ ਨਹੀਂ ਪਤਾ ਜੀ। ਅਰੈਸਟ ਤਾਂ ਉਹਦੀ ਹੋਊਗੀ ਇੱਕ ਕਿਸਮ ਦੇ ਨਾਲ ਇੱਕ ਵਾਰੀ, ਜੇ ਉਹ ਉਹਨਾਂ ਨਾਲ ਜਾ ਕੇ ਸਮਝੌਤਾ ਨਹੀਂ ਕਰ ਲੈਂਦਾ ਤਾਂ। ਜੇ ਮੈਂ ਤੁਹਾਨੂੰ ਕਿਹਾ ਕਿ ਕੁਝ ਲੋਕਾਂ ਦਾ ਕੰਮ ਹੀ ਇਹ ਆ ਕਿ ਲੱਭੋ ਕਿਹੜੀ ਜਗ੍ਹਾ ਦੇ ਉੱਤੇ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਮਾਮਲਾ ਲੱਭਦਾ ਵੀ ਤੂੰ ਗੱਲ ਮੂੰਹ ਚੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢੂੰਗਾ।
ਮੈਂ ਕੋਈ ਦੀਪ ਸਿੱਧੂ ਦਾ ਫੈਨ ਨਹੀਂਗਾ ਜੀ, ਪਰ ਜਿਹੜੀ ਚੀਜ਼ ਗਲਤ ਹੈ ਉਹਨੂੰ ਤੁਸੀਂ ਸਹੀ ਨਹੀਂ ਠਹਿਰਾ ਸਕਦੇ। ਇਹ ਮਾਮਲਾ ਐਵੇਂ ਬਿਨਾਂ ਮਤਲਬ ਤੋਂ ਕਿਹੜੇ ਕੱਢਣ ਦੇ ਵਾਸਤੇ ਉਹਦੇ ਖਿਲਾਫ ਦਰਜ ਕਰਵਾਇਆ ਗਿਆ। ਬਿਲਕੁਲ ਜੀ, ਨਾਲੇ ਜਦੋਂ ਕਿਤੇ ਜੋਬ ਹੁੰਦੀ, ਦਾਖਲੇ ਹੁੰਦੇ, ਤਾਂ ਉੱਥੇ ਲਿਖਾਇਆ ਜਾਂਦਾ ਵੀ ਅਸੀਂ ਕੌਣ ਹੈਗੇ ਆ, ਕਿੱਦਾਂ ਹੈਗੇ ਆ, ਬਹੁਤ ਕੁਛ ਇਸ ਤਰ੍ਹਾਂ ਹੁੰਦਾ। ਹੁਣ ਤਾਂ ਪਾਰਟੀਆਂ ਬਣ ਗਈਆਂ, ਪੋਲੀਟੀਕਲ ਪਾਰਟੀਆਂ ਬਣ ਗਈਆਂ ਜਾਤੀਆਂ ਦੇ ਨਾਂ ਦੇ। ਅੱਗੇ ਗੱਲ ਕਰਦੇ ਹਾਂ 2.5 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ 13 ਤਰੀਕ ਨੂੰ ਲਿਫਾਫੇ ਖੁੱਲ੍ਹਣ ਦੀ ਆਸ ਤੇ ਰੱਖਣੀ ਚਾਹੀਦੀ ਹੈ ਨਾ। ਦੇਖੋ ਆਸ ਹੀ ਆ, ਹੋਰ ਤਾਂ ਕੁਝ ਬਹੁਤਾ ਹੈ ਨਹੀਂਗਾ। ਇੰਨਾ ਕੁਝ ਇਸ ਮਾਮਲੇ ਦੇ ਵਿੱਚ ਹੋ ਗਿਆ ਕਿ ਹੈਰਾਨੀ ਵਾਲੀ ਗੱਲ ਇਹ ਆ ਕਿ ਉਹ ਗੁਟਕੇ ਦੀ ਸਹੁੰ ਚੁੱਕ ਕੇ ਨਸ਼ੇ ਦਾ ਲੱਕ ਤੋੜਨ ਵਾਲੇ ਤਾਂ 4.5 ਸਾਲ ਲੱਕ ਲੁੱਕ ਜਿਹਾ ਤੜਵਾ ਕੇ ਤੁਰ ਵੀ ਗਏ, ਤੇ ਮਾਮਲਾ ਉੱਥੇ ਹੀ ਖੜਾ, ਨਸ਼ਾ ਉੱਥੇ ਹੀ ਆ। ਨਸ਼ੇ ਦੇ ਵਿੱਚ ਤਾਂ ਕੋਈ ਕਮੀ ਨਹੀਂ ਆਈ, ਸਮਗਲਿੰਗ ਦੇ ਵਿੱਚ ਕੋਈ ਕਮੀ ਨਹੀਂ ਆਈ। ਜਿਹੜੇ ਨੌਜਵਾਨ ਓਵਰਡੋਜ਼ ਨਾਲ ਮਰ ਰਹੇ ਆ ਉਹਨਾਂ ਦੀਆਂ ਮੌਤਾਂ ਦੇ ਵਿੱਚ ਕੋਈ ਕਮੀ ਨਹੀਂ ਆਈ, ਉਸੇ ਤਰੀਕੇ ਨਾਲ ਜਾਰੀ ਆ। 2.5 ਸਾਲ ਹੋ ਗਏ ਇਹ ਲਿਫਾਫੇ ਪਿਆ ਨੂੰ, 3 ਰਿਪੋਰਟਾਂ। ਹੁਣ ਤਾਂ ਮੇਰਾ ਖਿਆਲ ਜਦੋਂ ਕਿਤੇ ਬੋਲਦੇ ਆ ਤੇ ਕੱਲੇ ਸੁਣਨ ਵਾਲੇ ਨੂੰ ਵੀ ਯਾਦ ਹੋਣਾ ਵੀ ਰਿਪੋਰਟਾਂ ਕਿਹੜੀਆਂ ਕਿਹੜੀਆਂ ਨੇ। ਇਹ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਆ, STF ਦੇ ਚੀਫ ਜਿਹੜੇ ਨੇ। ਦੂਸਰੀ ਹੈਗੀ ਸਿਧਾਰਥ ਚਟੋਪਾਧਿਆਏ ਹੋਰਾਂ ਦੀ, ਜਿਹੜੇ DGP ਨੇ। ਤੀਜੀ ਨਰਿੰਜਨ ਸਿੰਘ ਹੋਰਾਂ ਦੀ ਆ, ਜਿਹੜੇ ਸਾਬਕਾ ਡਾਇਰੈਕਟਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ, ਅੱਜ ਕੱਲ੍ਹ ਰਿਟਾਇਰ ਹੋ ਗਏ ਨੇ ਉਹ, ਤੋਂ ਉਹਨਾਂ ਦੀ ਆ। ਇਹ ਖੁੱਲਣ ਦੇ ਵਾਸਤੇ ਤੁਸੀਂ ਦੇਖੋ ਹੱਦ ਹੋਈ ਪਈ ਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਇਨਵੈਸਟੀਗੇਸ਼ਨਸ ਕਰਵਾਈਆਂ ਨੇ ਹੁਕਮ ਦੇ ਕੇ 6000 ਕਰੋੜੀ ਭੋਲਾ ਡਰੱਗ ਰੈਕਟ ਦੇ ਮਾਮਲੇ 'ਚ, ਤੇ ਹਾਈ ਕੋਰਟ ਦੇ ਵਿੱਚ ਪਈਆਂ ਰਿਪੋਰਟਾਂ ਖੁਲਵਾਉਣ ਦੇ ਵਾਸਤੇ ਤਰੱਦਦ ਕਰਨਾ ਪੈ ਰਿਹਾ ਜੀ। ਹੱਦ ਹੋਈ ਪਈ ਆ। ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਵਾਲੀ ਰਿਪੋਰਟ ਪਈ ਆ, ਉਹ ਸੁਪਰੀਮ ਕੋਰਟ ਖੋਲਣ ਨੂੰ ਤਿਆਰ ਨਹੀਂ, ਇਹ ਹਾਈ ਕੋਰਟ ਖੋਲਣ ਦੇ ਵਾਸਤੇ ਤਿਆਰ ਨਹੀਂ। ਪਹਿਲਾਂ ਜੱਜ ਛੁੱਟੀ ਤੇ ਚਲੇ ਗਏ, ਅੱਗੇ ਤਰੀਕ ਪੈ ਗਈ, ਮੁੜ ਕੇ ਆਏ ਤੇ ਇੱਕ ਜੱਜ ਜਿਹੜਾ ਸੀਗਾ ਉਹ 2 ਮੈਂਬਰੀ ਬੈਂਚ ਦੇ ਵਿੱਚੋਂ ਉਹ ਆਪਣਾ ਨਾਮ ਪਿਛਾਂ ਖਿੱਚ ਗਏ ਕਿ ਮੈਂ ਨਹੀਂ ਇਸ ਮਾਮਲੇ ਦੇ ਉੱਤੇ ਗੱਲ ਇਸ ਕੇਸ ਤੇ ਫੈਸਲਾ ਸੁਣਾਉਣਾ। ਮਾਮਲਾ ਫੇਰ ਲਟਕ ਗਿਆ। ਹੁਣ ਹਾਈ ਕੋਰਟ ਨੇ ਨਵਾਂ ਬੈਂਚ ਬਣਾ ਦਿੱਤਾ। ਇਹ ਬੈਂਚ ਜਿਹੜਾ ਹੈ ਉਹ ਕੀ ਕਰੂਗਾ, ਉਹਨੇ ਅਗਲੀ ਤਰੀਕ ਪਾ ਦਿੱਤੀ ਹਾਲ ਦੀ ਘੜੀ। ਅਗਲੀ ਤਰੀਕ ਦੇ ਰੂਪ ਦੇ ਵਿੱਚ 13 ਤਰੀਕ ਹੋਊਗੀ। 13 ਨੂੰ ਦੁਬਾਰਾ ਇਹ ਖੁੱਲੂਗੀ ਰਿਪੋਰਟ। ਇਸ ਗੱਲ ਦੀ ਸੰਭਾਵਨਾ ਹੈ ਕਿ ਐਕਸੈਪਟ ਹੋਗੀ, ਤੇ ਇਹ ਕਹਿਤਾ ਕਿ ਜਿਹੜੇ ਨਵਕਿਰਨ ਸਿੰਘ ਹੋਰਾਂ ਨੇ ਐਪਲੀਕੇਸ਼ਨ ਲਾਈ ਸੀ ਕਿ ਨਵੰਬਰ ਤੋਂ ਪਹਿਲਾਂ ਇਹਨੂੰ ਖੋਲਿਆ ਜਾਵੇ, ਵੀ ਠੀਕ ਹੈ ਅਸੀਂ ਨਵੰਬਰ ਤੋਂ ਪਹਿਲਾਂ ਇਹਨੂੰ ਖੋਲ ਦਾਂਗੇ। ਇੰਤਜ਼ਾਰ ਕਰਦੇ ਹਾਂ ਜੀ 13 ਤਰੀਕ ਦਾ। 13 ਵੀ ਆਈ, ਦੇਖੋ ਕੀ ਹੁੰਦਾ ਹੈ। ਅਖੀਰ ਦੇ ਵਿੱਚ ਅਰੂਸਾ ਆਲਮ ਦੇ ਮੁੰਡੇ ਦੀ ਗੱਲ ਕਰਦੇ ਆ, ਜਿਸ ਨੇ ਗੇਮ ਦੇ ਵਿੱਚ 40 ਮਿਲੀਅਨ ਦੀ ਇਨਵੈਸਟਮੈਂਟ ਕੀਤੀ ਆ। ਇਹ ਜਿਹੜੀ ਇਨਵੈਸਟਮੈਂਟ ਆ, ਕੀ ਇਹਦੀ ਮਾਂ ਆ ਜਿਹੜੀ ਅਰੂਸਾ ਹੈ ਉਹ ਜੌਬ ਕਰਦੀ ਹੈ ਏਡੀ ਵੱਡੀ? ਜੌਬ ਤਾਂ ਕਰਦੀ ਹੈ ਜੀ, ਪਰ ਕਰਦੀ ਅਜੀਬੋ ਗਰੀਬ ਹੈ। ਤੋ ਕੋਈ ਨਾ ਕੋਈ ਜਿਵੇਂ ਕੈਪਟਨ ਸਾਹਿਬ ਕਹਿੰਦੇ ਸੀ ਨਾ, ਟਾਸਕ ਹੁੰਦੀ ਹੈ, ਇੱਕ ਟਾਸਕ ਪੂਰੀ ਕੀਤੀ ਫਿਰ ਦੂਜੀ ਟਾਸਕ ਸ਼ੁਰੂ ਹੋ ਜਾਂਦੀ। ਉਹ ਟਾਸਕ ਦੇ ਉੱਤੇ ਸੀ ਕਿਸੇ ਤੇ। ਅਰੂਸਾ ਆਲਮ ਨੂੰ ਸਾਰੇ ਜਾਣਦੇ ਨੇ, ਉਹਦਾ ਪੁੱਤ ਹੈ ਫਖਰੇ ਆਲਮ। ਉਹਨੇ ਸਪੋਰਟਸ ਕੰਪਨੀ ਗੈਲੈਕਸੀ ਰੇਜ਼ਰ ਦੇ ਨਾਲ $40 ਮਿਲੀਅਨ ਦੀ ਹਿੱਸੇਦਾਰੀ ਕੀਤੀ ਹੈ, ਤੇ ਦੁਬਈ ਦਾ ਗੋਲਡ ਵੀਜ਼ਾ ਵੀ ਹਾਸਲ ਕਰ ਲਿਆ ਉਹਨੇ। ਦੁਬਈ ਦੇ ਵਿੱਚ ਸਥਿਤ ਸਪੋਰਟਸ ਕੰਪਨੀ ਗੈਲੈਕਸੀ ਰੇਸਰ ਦਾ ਦੁਨੀਆ ਦੇ ਵਿੱਚ ਵਿਸਥਾਰ ਕਰਨ ਲਈ ਫਖਰੇ ਆਲਮ ਨੇ ਇਸ ਕੰਪਨੀ ਦੇ ਨਾਲ ਹਿੱਸੇਦਾਰੀ ਕੀਤੀ ਹੈ। ਗੈਲੈਕਸੀ ਰੇਸਰ ਦੇ ਗਾਹਕਾਂ ਦੀ ਗਿਣਤੀ 400 ਮਿਲੀਅਨ ਦੇ ਨੰਬਰ ਨੂੰ ਪਾਰ ਕਰ ਗਈ ਹੋਈ ਆ, ਔਰ ਇਹਦੀ ਕੀਮਤ $1.5 ਮਿਲੀਅਨ ਦੇ ਕਰੀਬ ਹੈ। ਇਸ ਕੰਪਨੀ ਦੇ ਨਾਲ ਕੀਤੀ ਗਈ ਹਿੱਸੇਦਾਰੀ ਦੇ ਮੁਤਾਬਕ ਫਖਰੇ ਆਲਮ ਨੂੰ $40 ਮਿਲੀਅਨ ਦੀ ਹਿੱਸੇਦਾਰੀ ਮਿਲੀ ਆ, ਤੇ ਉਹਨਾਂ ਨੂੰ ਦੁਬਈ ਦਾ ਗੋਲਡ ਵੀਜ਼ਾ ਵੀ ਦਿੱਤਾ। ਫਖਰੇ ਆਲਮ ਦੇ ਹਿੱਸਾਦਾਰ ਬਣਨ ਦੇ ਨਾਲ ਕੰਪਨੀ ਪਾਕਿਸਤਾਨ ਦੇ ਵਿੱਚ ਦਾਖਲ ਹੋਈ ਹੈ, ਤੇ 3 ਸਾਲਾਂ ਦੇ ਵਿੱਚ ਨਾਸਡੈਕ ਲਿਸਟਿੰਗ ਦਾ ਟੀਚਾ ਲੈ ਕੇ ਅੱਗੇ ਵਧੀ ਹੈ। ਸਪੋਰਟਸ ਇੰਟਰਟੇਨਮੈਂਟ ਹੁਣ ਤੱਕ ਪੂਰੇ ਦੁਨੀਆ 'ਚ ਫੈਲਿਆ ਹੋਇਆ ਜੀ। ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਟ੍ਰੈਂਡ ਨੂੰ ਫੋਲੋ ਕਰ ਰਹੇ ਆ। ਸਪੋਰਟਸ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵੀਡੀਓ ਗੇਮ ਪਲੇਜ਼ ਦਾ ਇੱਕ ਦੂਜੇ ਦੀਆਂ ਟੀਮਾਂ ਦੇ ਨਾਲ ਵਿਸ਼ਵ ਪੱਧਰ ਦੇ ਉੱਤੇ ਮੁਕਾਬਲਾ ਕਰਵਾਇਆ ਜਾਂਦਾ। ਸਾਲ 2000 ਤੱਕ ਸਪੋਰਟਸ ਇੰਡਸਟਰੀ ਇੰਨੀ ਜ਼ਿਆਦਾ ਚਰਚਿਤ ਨਹੀਂ ਸੀਗੀ ਜੀ, ਪਰ 2010 ਦੇ ਦੌਰਾਨ ਇਹਨਾਂ ਨੂੰ ਵੇਖਣ ਲਈ 1 ਬਿਲੀਅਨ ਲੋਕਾਂ ਦਾ ਵਾਧਾ ਹੋਇਆ। ਬੱਚੇ ਇਸ ਗੇਮ ਨੂੰ ਖੇਡਦੇ ਨੇ ਤੇ ਵੱਡੇ ਇਹਦੇ ਵਿੱਚ ਇਨਵੈਸਟ ਕਰਦੇ ਆ ਜੀ। ਸੋ ਵੱਡਿਆਂ ਕੋਲੇ ਪੈਸਾ ਕਿੱਥੋਂ ਆਇਆ, ਇਹ ਤਾਂ ਮੇਰਾ ਖਿਆਲ ਵਿਸਥਾਰ ਦੇਣ ਦੀ ਜ਼ਰੂਰਤ ਨਹੀਂ ਜੀ, ਸਭ ਨੂੰ ਪਤਾ ਹੀ ਹੈ। ਜੀ ਪੰਜਾਬ ਦਾ ਹੀ ਪੈਸਾ ਜਿੱਧਰ ਕਿੱਧਰ ਲੱਗਦਾ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸੰਪਤ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।